ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਜੁਗਾਂ ਤੋਂ ਚੱਲਦਾ ਹੈ। ਜੁਗਾਂ ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉਡਾ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਦੀ। ਮਾਨਦਾਰ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ, ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੁਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਆ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ ਹੁਣ ਉਹਨੇ ਸ਼ੁਕਰਾਂ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਜੁਗਾਂ ਤੋਂ ਚੱਲਦਾ ਹੈ। ਜੁਗਾਂ ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ 'ਚੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ, ਕਿਸੇ ਦੇਸ਼ ਜਾਣ ਦੀ ਖਾਤਰ 25-30 ਲੱਖ ਰੁਪਇਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਦੇਖੋ ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਹੈ ਜਿਹਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਹੁਣ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਦਾ ਨੰਬਰ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉਡਾ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤੇ ਉਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ, ਹਰ ਥਾਂ ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਦੀ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲੋਂ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਨੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ? ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀ ਵਾਈ ਦੇ ਆਧਾਰ ਤੇ ਵੋਟ ਪਾਉਣੇ ਆ, ਫਿਰ ਪੰਥ ਦਾ ਭਲਾ ਨਹੀਂ ਹੋਣਾ।
ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਤਾਂ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ, ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ। ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਂ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਅਦੋਂ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਤੇ ਹਾਂ, ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ, ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਮੈਂ ਤਾਂ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਆ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ ਇਰਾਨੀਆਂ ਨੇ, ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ। ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ, ਸਾਡਾ ਇਹ ਵੀ ਨਾਂ ਹੋ ਸਕਦਾ। ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲ੍ਹੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ, ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ, ਬਿਲਕੁਲ ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਗਏ। ਗੱਲ ਇੰਨੀ ਹੈ। ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ ਹੈ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ ਹੈ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ, ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਅਗਰ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ। ਮੈਂ ਇਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕੀ ਹੋ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਉਹਦਾ ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ?
ਮੈਂ ਦੱਸੋ ਜੀ, ਹੁਣ ਜਿਹੜਾ ਨਿੰਗ ਸਿੰਘ ਹੈ ਪੂਰੇ ਆਪਣੇ ਬਾਣੇ ਚ ਪੂਰੇ ਬਾਣੇ 'ਚ ਪੰਜੇ ਕੱਕਿਆਂ ਤੋਂ ਜਿੰਨ ਪਈ ਹਾਂ ਬਾਣਾ ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦੇ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ ਤੇ ਢੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਂਗਰਸ ਹਾਂ। ਮੈਂ ਯਕੀਨ ਮੰਨਣਾ, ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ ਪੰਜ ਕੱਕੇ ਧਾਰਨ ਕਰਨ ਵਾਲੇ ਨਿੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ, ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਂਗਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਹੈ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ। ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ ਟੀਵੀ ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੱਕੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ। ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹੱਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹੱਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੁਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਆ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ। ਹੁਣ ਉਹਨੇ ਸ਼ੁਕਰ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ 'ਚ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ। ਕਿਸੇ ਦੇਸ਼ ਜਾਣ ਦੀ ਖਾਤਰ ਵੀ 25-30 ਲੱਖ ਰੁਪਇਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਦੇਖੋ ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਹੈ ਜਿਹਨਾਂ ਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਉਹਨਾਂ ਨੇ ਵੋਟਾਂ ਪਾ ਦਿੱਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਦਾ ਨਫਾ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤੇ ਉੱਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ।
4 ਸਟੇਟਾਂ 'ਚ ਇਲੈਕਸ਼ਨ ਹੋਏ, ਹਾਂ। 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ ਹਰ ਥਾਂ, ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਏ ਆ। ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲੋਂ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਦੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ। ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਿਆ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀਬਾਜ਼ੀ ਦੇ ਆਧਾਰ ਤੇ ਵੋਟ ਪਾਉਣੇ ਆ ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ। ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ, ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰਦਾ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਂ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਅਦੋਂ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ, ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਤੇ ਹਾਂ, ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ, ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਉਹਦੇ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ, ਇਰਾਨੀਆਂ ਨੇ। ਆਪਾਂ ਕਦੇ ਭਾਰਤ ਵੀ ਸੀ,
ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਆ। ਆਪਣੇ ਬਥੇਰੇ ਨਾਂ, ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪਣੀ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ ਹੈ, ਸਾਡਾ ਇਹ ਵੀ ਨਾਂ ਹੋ ਸਕਦਾ ਹੈ। ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲ੍ਹੇ ਲਾ ਦੇਣ। CPI CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ, ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ, ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ। ਬਿਲਕੁਲ, ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਜੇ। ਗੱਲ ਇੰਨੀ ਹੈ, ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਵਕਤ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ ਜੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ, ਮੈਂ ਇਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕੀ ਹੋ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਆਂਦਾ ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੱਸੋ ਜੀ। ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ 'ਚ, ਪੂਰੇ ਬਾਣੇ 'ਚ ਪੰਜੇ ਕੱਕਿਆਂ 'ਚ ਜਿਹਨੂੰ ਕਹੀ ਬਾਣਾ, ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ, ਔਰੰਗਜ਼ੇਬ ਨਾਲ ਲੜਨਾ, ਨਾਦਰ ਸ਼ਾਹ ਨਾਲ ਲੜਨਾ, ਅਬਦਾਲੀ ਨਾਲ ਲੜਨਾ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਇਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਹਿੰਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ। ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋਵੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ TV ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੱਕੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ, ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹੱਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹੱਲ ਜਾਂਦੇ, ਉਹ ਧੱਕਾ ਮਰੀਦਾ।
ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈਗੀ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੁਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਆ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ ਹੁਣ ਉਹਨੇ ਸ਼ੁਕਰ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਤਾਂ ਜੁਗਾਂ ਤੋਂ ਚੱਲਦਾ ਆ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ 'ਚੋਂ ਲੰਕਾ 'ਚ ਜਾ ਸਕਦੇ ਸੀ। ਠੀਕ ਹੈ, ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ। ਕਿਸੇ ਦੇਸ਼ ਜਾਣ ਦੀ ਖਾਤਰ ਵੀ 25-30 ਲੱਖ ਰੁਪਇਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋਊ? ਦੇਖੋ ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਹੈ ਜਿਹਨਾਂ ਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਹੁਣ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਫ਼ਰਤ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡਾ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤੇ ਉੱਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ ਹਰ ਥਾਂ, ਨੋਟਾਂ ਤਾਂ ਵੀ ਘਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ, ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਦੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ। ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀ ਬਾਈ ਦੇ ਆਧਾਰ ਤੇ ਵੋਟ ਪਾਉਣੇ ਆ, ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਤਾਂ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਇੱਕ ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ। ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ, ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ,
ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਅਦੋਂ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ ਆਂਦੇ ਹਾਂ। ਤੇ ਮੈਂ ਹਿੰਦੂਆਂ ਨੇ ਕਹਿਣਾ ਸੀ, ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ, ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਮੈਂ ਤਾਂ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤਨੇ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ ਇਰਾਨੀਆਂ ਨੇ, ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ, ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ ਹੈ, ਸਾਡਾ ਇਹ ਵੀ ਨਾਂ ਹੋ ਸਕਦਾ ਹੈ। ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲ੍ਹੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ, ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ, ਬਿਲਕੁਲ ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਜੇ। ਗੱਲ ਇੰਨੀ ਹੈ, ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਵਕਤ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ। ਮੈਂ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕੀ ਹੋ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਉਹਦਾ ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੱਸੋ ਜੀ। ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ 'ਚ, ਪੂਰੇ ਬਾਣੇ 'ਚ ਪੰਜੇ ਕੱਕਿਆਂ 'ਚ ਜਿਹਨੂੰ ਕਹੀ ਬਾਣਾ, ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ
ਇਹ ਮੇਰਾ ਨਹੀਂ, ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੇ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ। ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋਵੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ ਟੀਵੀ ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਆ ਰਿਹਾ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਸੰਗਰੂਰ ਦੇ ਵਿੱਚ, ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਦੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ, ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੁਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਹੈ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ ਹੁਣ ਉਹਨੇ ਸ਼ੁਕਰਾਂ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਆ ਰਿਹਾ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ ਤੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ, ਕਿਸੇ ਦੇਸ਼ ਜਾਣ ਦੀ ਖਾਤਰ ਵੀ 25-30 ਲੱਖ ਰੁਪਇਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋ? ਦੇਖੋ ਨਾ, ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਜਿਹਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਹੁਣ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਿਰਭਰ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤਾਂ ਓਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ, ਹਰ ਥਾਂ ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ, ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ,
ਗੁਰੂ ਸਾਹਿਬ ਦੇ ਮਸੰਦ ਕਿਹਨੇ ਪੈਦਾ ਕੀਤੇ, ਮਸੰਦ ਕਿਹਨੇ ਲਾਏ? ਪੰਜਵੇਂ ਪਾਤਸ਼ਾਹ ਨੇ ਲੱਗੇ ਨਾ। ਨੌਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ। ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀਬਾਜ਼ੀ ਦੇ ਆਧਾਰ ਤੇ ਵੋਟ ਪਾਉਣੇ ਆ ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਆ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਤਾਂ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ। ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ, ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ ਹੈ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ। ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਉਹ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਆਂਦੇ ਹਾਂ। ਤੇ ਮੈਂ ਹਿੰਦੂਆਂ ਨੇ ਕਹਿਣਾ ਸੀ, ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ, ਉਤਲੇ ਰਾਜ ਕਰਦਾ ਸ਼੍ਰੇਣੀ ਨੂੰ, ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਮੈਂ ਤਾਂ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ 'ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ, ਇਰਾਨੀਆਂ ਨੇ। ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ। ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ ਹੈ, ਸਾਡਾ ਇਹ ਵੀ ਨਾਂ ਹੋ ਸਕਦਾ ਹੈ। ਇਸ ਕਰਕੇ ਕੋਈ ਸਮੱਸਿਆ ਨਹੀਂ। ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲ੍ਹੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ, ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ, ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ ਹੈ। ਬਿਲਕੁਲ। ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਗਏ। ਗੱਲ ਇੰਨੀ ਹੈ। ਲਾਲੋ ਕਿਰਤ ਕਰੇ
ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਫਿਰ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ ਜੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ, ਮੈਂ ਕਿਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕੀ ਹੋ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਉਹਦਾ ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੱਸੋ ਜੀ। ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ ਚ, ਪੂਰੇ ਬਾਣੇ ਚ ਪੰਜੇ ਕੱਕਿਆਂ ਚ ਜਿਹਨੂੰ ਕਹੀ ਬਾਣਾ, ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੋਂ ਇਹ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ, ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ ਟੀਵੀ ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋਵੇ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕ ਇਹਨਾਂ ਦੀ ਰਿਐਕਸ਼ਨ ਵੀ ਉਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੱਕੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ। ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੁਰਿਆ ਜਾ ਰਿਹਾ। ਉਹ ਪਤਾ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਆ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ। ਹੁਣ ਉਹਨੇ ਸ਼ੁਕਰਾਂ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ ਤੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ। ਕਿਸੇ ਦੇਸ਼ ਜਾਣ ਦੀ ਖਾਤਰ 25-30 ਲੱਖ ਰੁਪਈਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ,
ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋ? ਦੇਖੋ ਨਾ, ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਜਿਹਨਾਂ ਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਉਹਨਾਂ ਨੇ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਫ਼ਰਤ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕ ਇਹਨਾਂ ਦੀ ਰਿਐਕਸ਼ਨ ਵੀ ਉੱਡਾ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤਾਂ ਉੱਡਾ ਹੀ ਵੱਡਾ ਰੋਸਾ, ਤੇ ਫਿਰ ਸੁਣਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ ਹਰ ਥਾਂ, ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦਾਂ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਦੀ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਨੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ? ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀ ਬਾਈ ਦੇ ਆਧਾਰ ਤੇ ਵੋਟ ਪਾਉਣੇ ਆ, ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਤਾਂ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ, ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ, ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ ਹੈ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹ ਤਾਂ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਉਹ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ
ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ। ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਬੁੱਧੇ ਦਾ ਨਾਂ ਰੱਖਿਆ, ਵੀ ਚੰਡੀ ਦੀ ਵਾਰ ਲਿਖੀ ਹੈ ਨਾ ਚੰਡੀ, ਆਂਦੇ ਹਾਂ। ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ, ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ, ਉਹਦੇ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ, ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ, ਯੂਨਾਨੀਆਂ ਇਰਾਨੀਆਂ ਨੇ। ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ, ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨੇ ਫਿਰ ਕਿਤੇ ਇਹ ਮਰੇ, ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ, ਸਾਡਾ ਇਹ ਵੀ ਨਾਂ ਹੋ ਸਕਦਾ। ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ, ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ, ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ ਬਿਲਕੁਲ, ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਜੇ। ਗੱਲ ਇੰਨੀ ਹੈ, ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਇਤਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ ਹੈ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ ਹੈ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ, ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਫਿਰ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ, ਉਹਦੀ ਉਮਰ ਹੈ 35-36 ਸਾਲ ਦੀ, ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ, ਮੈਂ ਇਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕਿਉਂ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੱਸੋ ਜੀ, ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ 'ਚ, ਪੂਰੇ ਬਾਣੇ 'ਚ ਪੰਜੇ ਕੱਕਿਆਂ 'ਚ ਜਿਹਨੂੰ ਕਹੀ ਬਾਣਾ, ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ, ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ, ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ, ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਹੈ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ, ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ TV ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ।
ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋਵੇ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਦੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ, ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੋਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਹੈ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ ਹੁਣ ਉਹਨੇ ਸ਼ੁਕਰ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ ਤੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ, ਕਿਸੇ ਦੇਸ਼ ਜਾਣ ਦੀ ਖਾਤਰ 25-30 ਲੱਖ ਰੁਪਏ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋਊ? ਦੇਖੋ ਨਾ, ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਜਿਹਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਉਹਨਾਂ ਨੇ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਫ਼ਰਤ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉਡੇ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤੇ ਓਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ ਹਰ ਥਾਂ, ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ, ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਨੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ। ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀ ਵਾਈ ਦੇ ਆਧਾਰ ਤੇ ਵੋਟ ਪਾਉਣੇ ਆ, ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਇੱਕ ਤੁਹਾਨੂੰ ਦੱਸ ਦਿਆਂ,
ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ, ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ ਹੈ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ। ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜਗੀਰਦਾਰ ਸੀ, ਜਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਉਹ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਦੇ ਹਾਂ। ਤੇ ਮੈਂ ਹਿੰਦੂਆਂ ਨੇ ਕਹਿਣਾ ਸੀ, ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ, ਉਤਲੇ ਰਾਜ ਕਰਦਾ ਸ਼੍ਰੇਣੀ ਨੂੰ, ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਉਹ ਤਾਂ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ ਇਰਾਨੀਆਂ ਨੇ, ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ, ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨੇ ਫਿਰ ਕਿਤੇ ਇਹ ਮਰੇ, ਮਤਲਬ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ, ਸਾਡਾ ਇਹ ਵੀ ਨਾਂ ਹੋ ਸਕਦਾ। ਇਸ ਕਰਕੇ ਕੋਈ ਸਮੱਸਿਆ ਨਹੀਂ। ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ, ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ ਬਿਲਕੁਲ, ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਗਏ। ਗੱਲ ਇੰਨੀ ਹੈ, ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਇਤਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ, ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ, ਪਰ ਚੰਗਾ ਫਿਰ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ, ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ, ਕਿੰਨਾ ਕੁ ਗਲਤ ਹਾਂ। ਮੈਂ ਇਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕਿਉਂ? ਤੁਸੀਂ ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ, ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੱਸੋ ਜੀ। ਹੁਣ ਜਿਹੜਾ ਨਿਹੰਗ ਸਿੰਘ ਹੈ, ਪੂਰੇ ਆਪਣੇ ਬਾਣੇ 'ਚ, ਪੂਰੇ ਬਾਣੇ 'ਚ ਪੰਜੇ ਕੱਕਿਆਂ 'ਚ ਜਿਹਨੂੰ ਕਹੀ, ਬਾਣਾ, ਬਾਣੀ ਤੇ ਪੰਜੇ ਕੱਕੇ।
ਖੜਾ ਹੈ। ਉਹਦੇ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ, ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਕਿਹਾ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ, ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ। ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ। ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋਵੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ ਟੀਵੀ ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉਡਾ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੱਲਦੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ। ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹੱਲ ਰਹੀ ਆ। ਵੱਡੇ ਤੋਂ ਵੱਡੇ ਮਹਿਲ ਹੱਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ, ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੋਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਆ। ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ। ਹੁਣ ਉਹਨੇ ਸ਼ੁਕਰ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ 'ਚ ਲੰਕਾ 'ਚ ਜਾ ਸਕਦੇ ਸੀ। ਠੀਕ ਹੈ, ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਆ, ਵੀਜ਼ੇ ਲੱਗਦੇ ਨੇ। ਕਿਸੇ ਦੇਸ਼ ਜਾਣ ਦੀ ਖਾਤਰ ਵੀ 25-30 ਲੱਖ ਰੁਪਇਆ ਦੇਣਾ ਪੈਂਦਾ। ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਦੇਖੋ ਨਾ, ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਜਿਹਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਹੁਣ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਫ਼ਰਤ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉਡਾ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤੇ ਓਡਾ ਹੀ ਵੱਡਾ ਰੋਸਾ। ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ ਹਰ ਥਾਂ, ਨੋਟਾਂ ਤੋਂ ਵੀ ਘੱਟ ਆਈਆਂ।
ਬੀਜੇਪੀ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਦੇ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ। ਲੋਕਾਂ ਦੀ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਨੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? ਪੰਜਵੇਂ ਪਾਤਸ਼ਾਹ ਨੇ ਲੱਗੇ ਨਾ। ਨੌਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ? ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀਬਾਜ਼ੀ ਦੇ ਆਧਾਰ ਤੇ ਵੋਟ ਪਾਉਣੇ ਆ ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ। ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ ਹੈ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ। ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਂ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਉਹ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਤੇ ਹਾਂ, ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਉਹਦੇ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ 'ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ ਇਰਾਨੀਆਂ ਨੇ, ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ। ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ।
ਇਹ ਵੀ ਨਾਲ ਹੈ ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾ ਹੋ ਸਕਦਾ ਸਾਡਾ ਇਹ ਵੀ ਨਾ ਹੋ ਸਕਦਾ ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲੇ ਲਾ ਦੇਣ CPI CPM ਜਿਹੜੀਆਂ ਪਾਰਟੀਆਂ ਨੇ ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ ਉਸ ਦੇਖੋ ਉਹ ਉਹਨਾਂ ਕੋਲੇ ਦੇਖੋ ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ ਇਹ ਪੱਕੀ ਗੱਲ ਹੈ ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ ਕਿਰਤ ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ ਬਿਲਕੁਲ ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਗਏ ਕੱਲ ਇੰਨੀ ਹੈ ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਇਤਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ ਲਾਲੋ ਕਿਰਤ ਕਰੇ ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ ਹੈ ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ ਹੈ ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ ਇਹ ਸਿੱਖੀ ਹੈ ਦੱਸ ਦੇਣ ਕਿਸੇ ਨੂੰ ਸਵਾਲ ਕਰਿਓ ਬਿਲਕੁਲ ਕਰੇ ਠੀਕ ਹੈ ਨਾ ਇਸ ਕਰਕੇ ਸਿੱਖ ਪਰ ਚੰਗਾ ਫਿਰ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ ਉਹਦੀ ਉਮਰ ਹੈ 35-36 ਸਾਲ ਦੀ ਜੀ ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ ਮੈਂ ਇਹਨੂੰ ਖੜਨਾ ਪਿਆ ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ ਕਿਉਂ ਤੁਸੀਂ ਅਸੀਂ ਵੀ ਪੁੱਛ ਲੈਣਾ ਚਲੋ ਹਾਂ ਤੁਸੀਂ ਕੀ ਹੋ ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ ਮੈਂ ਦੱਸੋ ਜੀ ਹੁਣ ਜਿਹੜਾ ਨਿੰਗ ਸਿੰਘ ਹੈ ਪੂਰੇ ਆਪਣੇ ਬਾਣੇ ਚ ਪੂਰੇ ਬਾਣੇ ਚ ਪੰਜੇ ਕੱਕਿਆਂ ਚ ਜਿਹਨੂੰ ਕਹੀ ਬਾਣਾ ਬਾਣੀ ਤੇ ਪੰਜੇ ਕੱਕੇ ਖੜਾ ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ ਔਰੰਗਜ਼ੇਬ ਨਾਲ ਲੜਨਾ ਹੈ ਨਾਦਰ ਸ਼ਾਹ ਨਾਲ ਲੜਨਾ ਹੈ ਅਬਦਾਲੀ ਨਾਲ ਲੜਨਾ ਹੈ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ ਉਦੋਂ ਮੈਂ ਗੁਰੂ ਦਾ ਸਿੱਖ ਹਾਂ ਉਦੋਂ ਮੈਂ ਗੁਰੂ ਦਾ ਸਿੱਖ ਹਾਂ ਮੈਂ ਜ਼ੁਲਮ ਦੇ ਬਰਖਲਾਫ ਲੜਨਾ ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ ਜਦੋਂ ਮੈਂ ਲਾਲੋ ਦੇ ਨਾਲ ਖੜਨਾ ਕਿਰਤੀ ਦੇ ਨਾਲ ਖੜਨਾ ਲੁੱਟ ਖਸੁੱਟ ਦੇ ਬਰਖਲਾਫ ਲੜਨਾ ਉਦੋਂ ਮੈਂ ਕਾਮਰੇਡ ਹਾਂ ਮੈਂ ਯਕੀਨ ਮੰਨਣਾ ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ ਮੈਂ ਇਹਦੇ ਨਾਲ ਵਧੀਆ ਜਵਾਬ ਹੀ ਕੋਈ ਨਹੀਂ ਮੈਨੂੰ ਬੜੀ ਖੁਸ਼ੀ ਆ ਕਿ 5 ਕੱਕੇ ਧਾਰਨ ਕਰਨ ਵਾਲੇ ਨਿੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ ਇਹ ਮੇਰਾ ਨਹੀਂ ਉਹਦਾ ਜਵਾਬ ਹੈ ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ ਦੋਨੇ ਮਿਲਣੀ ਨਹੀਂ ਦੇਣਿਆ ਦੇ ਬਿਲਕੁਲ ਅਕਸਰ ਤੁਰਿਆ ਜਾਂਦਾ ਇਹ ਮੈਂ ਕਹਿੰਦਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ ਆਦਰਸ਼ ਮੰਨ ਕੇ ਤੁਰਨ ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ ਅਸੀਂ ਮਾਫੀ ਵੀ ਚਾਹਾਂਗੇ ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ TV ਦੇ ਕੈਮਰੇ ਤੇ ਕਹੇ ਨੇ ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ ਚਲਾਇਆ ਜਾਂਦਾ ਹੈ ਕਦੋਂ ਚੱਲਦਾ ਸੀ ਟ੍ਰਾਈਬਲ ਯੁੱਗ ਵੇਲੇ ਕਿਉਂਕਿ ਉਦੋਂ ਖੱਦਾਂ ਨਹੀਂ ਸਨ ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਹੋ ਕੁਝ ਪੰਜਾਬ ਦਾ ਭਲਾ ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ ਕੰਮ ਨਹੀਂ ਕਰਦੇ ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ ਬੀਜੇਪੀ ਨੂੰ ਕਿਵੇਂ ਦੇਖਦੇ ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੱਲਦੀ ਮਾਨਦਾਰ ਨੂੰ ਕਿਵੇਂ ਦੇਖਦੇ ਹੋ ਜਲਿਆਂਵਾਲਾ ਕਾਂਡ ਹੋਇਆ ਸੀ ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ ਨਹੀਂ ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹੱਲ ਰਹੀ ਆ ਵੱਡੇ ਤੋਂ ਵੱਡੇ ਮਹਿਲ ਹੱਲ ਜਾਂਦੇ ਉਹ ਧੱਕਾ ਮਰੀਦਾ ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੋਰਿਆ ਜਾ ਰਿਹਾ ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ ਇੱਥੋਂ ਫੋਰਸ ਪੈਦਾ ਹੋਣੀ ਹੈ
ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ ਭਰਤੇ ਆ, ਹੁਣ ਉਹਨੇ ਸ਼ੁਕਰ ਉਹਨੇ ਕਹਿਤਾ ਵੀ ਸਾਰੇ ਹਜੇ ਨਹੀਂ, ਹੁਣ 50% ਤੋਂ ਵੱਧ ਨਹੀਂ ਚੱਲਣਾ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ ਹੈ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ, ਯਾਦ ਰੱਖਿਓ। ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ 'ਚੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ, ਕਿਸੇ ਦੇਸ਼ ਜਾਣ ਦੀ ਖਾਤਰ 25-30 ਲੱਖ ਰੁਪਏ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋਊ? ਦੇਖੋ ਨਾ, ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਹੈ ਜਿਹਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਹੁਣ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਫ਼ਰਤ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡਾ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤਾਂ ਉੱਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ, ਹਰ ਥਾਂ ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਦੀ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ, ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ, ਗੁਰੂ ਸਾਹਿਬ ਦੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ? ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ, ਹੁਣ ਰੌਲਾ ਪੈ ਗਿਆ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ, ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀਬਾਜ਼ੀ ਦੇ ਆਧਾਰ ਤੇ ਵੋਟ ਪਾਉਣੇ ਆ, ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ, ਬੈਠਿਆਂ ਬੈਠਿਆਂ ਮੁਲਕ ਵੰਡਿਆ, ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ,
ਜਗੀਰਦਾਰ ਤੇ ਸ਼ਾਹੂਕਾਰ ਉਹ ਅੰਗਰੇਜ਼ ਨਾਲ ਖੜੇ ਸੀ ਤੇ ਉਹਨਾਂ ਜਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰਦਾ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਂ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਅਦੋਂ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਤੇ ਹਾਂ ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਉਹਦੇ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਆ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ ਇਰਾਨੀਆਂ ਨੇ, ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ। ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ, ਸਾਡਾ ਇਹ ਵੀ ਨਾਂ ਹੋ ਸਕਦਾ। ਇਸ ਕਰਕੇ ਕੋਈ ਸਮੱਸਿਆ ਨਹੀਂ। ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲੇ ਲਾ ਦੇ। ਸੀਪੀਐਮ ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ। ਬਿਲਕੁਲ ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਜੇ। ਗੱਲ ਇੰਨੀ ਹੈ। ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ ਹੈ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ ਹੈ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦਿਓ, ਕਿਸੇ ਨੂੰ ਸਵਾਲ ਕਰਿਓ। ਬਿਲਕੁਲ ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਵਕਤ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ ਜੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ। ਮੈਂ ਇਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕੀ ਹੋ ਤੁਸੀਂ? ਅਸੀਂ ਵੀ ਪੁੱਛ ਲੈਣਾ ਚਲੋ। ਹਾਂ ਉਹਦਾ ਤੁਸੀਂ ਕੀ ਹੋ? ਹਾਂ ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਹਾਂ ਮੈਂ ਦੱਸੋ ਜੀ। ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ 'ਚ, ਪੂਰੇ ਬਾਣੇ 'ਚ ਪੰਜੇ ਕੱਕਿਆਂ 'ਚ ਜਿਹਨੂੰ ਕਹੀ। ਹਾਂ ਬਾਣਾ, ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ, ਔਰੰਗਜ਼ੇਬ ਨਾਲ ਲੜਨਾ, ਨਾਦਰ ਸ਼ਾਹ ਨਾਲ ਲੜਨਾ, ਅਬਦਾਲੀ ਨਾਲ ਲੜਨਾ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ। ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ
ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ। ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ ਟੀਵੀ ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਦੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ, ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ ਧੁਰ ਤੱਕ, ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹੱਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹੱਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੁਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਹੈ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ। ਹੁਣ ਉਹਨੇ ਸ਼ੁਕਰ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਤੋਂ ਚੱਲਦਾ। ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ ਤੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ, ਕਿਸੇ ਦੇਸ਼ ਜਾਣ ਦੀ ਖਾਤਰ ਵੀ 25-30 ਲੱਖ ਰੁਪਇਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ ਸੰਗਰੂਰ ਦੇ ਵਿੱਚ, ਇਸ ਸਰਕਾਰ ਨੂੰ ਕਿਵੇਂ ਮਹਿਸੂਸ ਕਰਦੇ ਹੋ? ਕੁਛ ਪੰਜਾਬ ਦਾ ਭਲਾ ਹੋ? ਦੇਖੋ ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਹੈ ਜਿਹਨਾਂ ਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਹੁਣ ਵੋਟਾਂ ਪਾ ਕੇ ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਦਾ ਨਿਰਭਰ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤਾਂ ਉੱਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ, ਹਰ ਥਾਂ ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ, ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲੋਂ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਦੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ? ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਿਆ ਕਮੇਟੀ, ਕਿਉਂਕਿ ਜਿਹੜਾ ਬੰਦਾ
ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ, ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀਬਾਜ਼ੀ ਦੇ ਆਧਾਰ ਤੇ ਵੋਟ ਪਾਉਣੇ ਆ ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਤਾਂ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ। ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ, ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ। ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰਦਾ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਂ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਅਦੋਂ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ, ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਤੇ ਹਾਂ, ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ ਉਤਲੇ ਰਾਜ ਕਰਦਾ ਸ਼੍ਰੇਣੀ ਨੂੰ, ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ। ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਉਹ ਤਾਂ ਗੱਲ ਤਾਂ ਠੀਕ ਹੈ। ਇਹ ਮੈਂ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਫਿਰ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ 'ਚ ਰਾਸ਼ਟਰ ਹੈ। ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ। ਯੂਨਾਨੀਆਂ, ਇਰਾਨੀਆਂ ਨੇ। ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ। ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਨਾ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ ਹੈ, ਸਾਡਾ ਇਹ ਵੀ ਨਾਂ ਹੋ ਸਕਦਾ ਹੈ। ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲ੍ਹੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ, ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ, ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ ਹੈ। ਬਿਲਕੁਲ। ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਜੇ। ਗੱਲ ਇੰਨੀ ਹੈ। ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ, ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ,
ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ, ਇਹ ਸਿੱਖੀ ਹੈ। ਦੱਸ ਦਿਓ, ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ ਪਰ ਚੰਗਾ ਵਕਤ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ ਜੀ। ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ, ਮੈਂ ਇਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕੀ ਹੋ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਉਹਦਾ ਤੁਸੀਂ ਕੀ ਹੋ? ਹਾਂ। ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਹਾਂ। ਮੈਂ ਦੱਸੋ ਜੀ, ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ ਚ, ਪੂਰੇ ਬਾਣੇ ਚ ਪੰਜੇ ਕੱਕਿਆਂ ਚ ਜਿਹਨੂੰ ਕਹੀ, ਹਾਂ, ਬਾਣਾ ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ, ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ। ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਜਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ, ਨਾ ਕਦੇ ਫਿਰ ਸਿੱਖੀ ਨੂੰ ਖਤਰਾ ਤੇ ਨਾ ਗਰੀਬ ਨੂੰ ਕਦੇ ਖਤਰਾ ਹੋ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਅੱਜ ਜਿਹੜੀ ਕਿ ਮੁਲਾਕਾਤ ਆ, ਬੇਸ਼ੱਕ 10 ਮਿੰਟ ਦਾ ਸਮਾਂ ਮੰਗਿਆ ਸੀ ਪਰ ਜ਼ਿਆਦਾ ਹੋ ਗਿਆ, ਅਸੀਂ ਮਾਫੀ ਵੀ ਚਾਹਾਂਗੇ। ਤੇ ਜੋ ਸ਼ਬਦ ਕਹੇ ਨੇ ਬਲਕੌਰ ਸਿੰਘ ਜੀ ਹੋਰਾਂ ਨੇ, ਤਾਂ ਉਹਨਾਂ ਦੇ ਉੱਪਰ ਤੁਸੀਂ ਵੀ ਗੌਰ ਕਰਨੀ। ਇਹ ਸ਼ਬਦ ਬਲਕੌਰ ਸਿੰਘ ਹੋਰਾਂ ਨੇ ਜੋ ਇੰਡੋਜ਼ ਟੀਵੀ ਦੇ ਕੈਮਰੇ ਤੇ ਕਹੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਲੰਮੀ ਵਿਚਾਰ ਚਰਚਾ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਜੁਗਾਂ ਤੋਂ ਚੱਲਦਾ ਹੈ। ਜੁਗਾਂ ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਪ੍ਰਵਾਸ ਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋ? ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕੀ ਇਹਨਾਂ ਦੀ ਰਿਐਕਸ਼ਨ ਵੀ ਉੱਡੇ ਹੀ ਕਰਨਗੇ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਦੀ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਜਲਿਆਂਵਾਲਾ ਕਾਂਡ ਹੋਇਆ ਸੀ, ਇੰਨਾ ਰੌਲਾ ਪਾਉਣ ਨਾਲ ਕੀ ਲੱਗਦਾ ਵੀ ਸਾਰਾ ਕੁਝ ਚੇਂਜ ਹੋ ਜਾਊਗਾ? ਨਹੀਂ, ਰੌਲਾ ਪਾਉਣ ਨਾਲ ਹੀ ਚੇਂਜ ਹੁੰਦਾ ਹੈ। ਜਦੋਂ ਤੀਜ ਗੱਡੀ ਪਈ ਹੋਵੇ ਨਾ, ਧੁਰ ਤੱਕ ਜਦੋਂ ਧੱਕਾ ਵੱਜਦਾ ਤੇ ਉਹਨੂੰ ਪਤਾ ਲੱਗਦਾ ਵੀ ਅੰਦਰੋਂ ਨਿਉ ਹਲ ਰਹੀ ਆ, ਵੱਡੇ ਤੋਂ ਵੱਡੇ ਮਹਿਲ ਹਲ ਜਾਂਦੇ, ਉਹ ਧੱਕਾ ਮਰੀਦਾ। ਕਿਉਂਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਿ ਜਵਾਕਾਂ ਦਾ ਮਾਈਂਡ ਆ ਜਿਹੜਾ ਉਹ ਉਧਰ ਨੂੰ ਤੋਰਿਆ ਜਾ ਰਿਹਾ। ਉਹ ਪਤਾ ਹੈ ਵੀ ਇੱਥੋਂ એનર્ਜੀ ਬਣਨੀ ਆ, ਇੱਥੋਂ ਫੋਰਸ ਪੈਦਾ ਹੋਣੀ ਹੈ, ਉਹ ਫੋਰਸ ਨੂੰ ਪਹਿਲਾਂ ਡਿਫਿਊਜ਼ ਕਰ ਦਿਓ। ਇੰਗਲੈਂਡ ਕੈਨੇਡਾ ਦੇ ਮੁਲਕ ਭਰਤੇ ਆ ਹੁਣ ਉਹਨੇ ਸ਼ੁਕਰ ਨੇ ਕਹਿਤਾ ਵੀ ਸਾਰੇ ਹਜੇ ਹੁਣ 50% ਤੋਂ ਵੱਧ ਨਹੀਂ ਚੱਲਣੇ, ਕਿਉਂਕਿ ਉੱਥੇ ਆਬਾਦੀ ਆਉਣ ਦੇ ਨਾਲ ਉਹਨਾਂ ਕੋਲੇ ਰਿਹਾਇਸ਼ ਦਾ ਪ੍ਰੋਗਰਾਮ ਹੈ ਨਹੀਂ। ਜਦੋਂ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਇਹ ਪ੍ਰਵਾਸ ਦਾ ਜੁਗਾਂ ਜੁਗਾਂ ਤੋਂ ਚੱਲਦਾ ਹੈ। ਜੁਗਾਂ ਜੁਗਾਂ ਤੋਂ ਪ੍ਰਵਾਸ ਚੱਲਦਾ ਨਹੀਂ, ਚਲਾਇਆ ਜਾਂਦਾ ਹੈ। ਜਦੋਂ ਜੁਗਾਂ ਜੁਗਾਂ ਤੋਂ ਚੱਲਦਾ ਸੀ ਨਾ, ਕਦੋਂ ਚੱਲਦਾ ਸੀ? ਟ੍ਰਾਈਬਲ ਯੁੱਗ ਵੇਲੇ, ਕਿਉਂਕਿ ਉਦੋਂ ਹੱਦਾਂ ਨਹੀਂ ਸਨ। ਯਾਦ ਰੱਖਿਓ, ਉਦੋਂ ਕੋਈ ਦੇਸ਼ ਦੀ ਹੱਦ ਨਹੀਂ ਸੀ। ਤੁਸੀਂ ਵੱਧ ਦੇਸ਼ਾਂ 'ਚ ਭਾਰਤ 'ਚ ਆ ਸਕਦੇ ਸੀ, ਭਾਰਤ ਤੋਂ ਲੰਕਾ 'ਚ ਜਾ ਸਕਦੇ ਸੀ, ਠੀਕ ਹੈ। ਉਦੋਂ ਕੋਈ ਦੇਸ਼ੀ ਹੱਦਾਂ ਨਹੀਂ ਸੀ ਜਦੋਂ ਪ੍ਰਵਾਸ ਹੁੰਦਾ ਸੀ। ਹੁਣ ਪ੍ਰਵਾਸ ਹੈ, ਵੀਜ਼ੇ ਲੱਗਦੇ ਨੇ, ਕਿਸੇ ਦੇਸ਼ ਜਾਣ ਦੀ ਖਾਤਰ 25-30 ਲੱਖ ਰੁਪਇਆ ਦੇਣਾ ਪੈਂਦਾ, ਫਿਰ ਉਹਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ, ਥੋੜੀ ਸ਼ੋਸ਼ਣ ਕਰਨਾ। ਇਹ ਜੁਗਾਂ ਜਗੰਤਰਾਂ ਦਾ ਨਹੀਂ, ਪ੍ਰਵਾਸ ਤੁਹਾਨੂੰ ਜਾਣ ਕੇ ਉਜਾੜਿਆ ਵੀ ਜਾਂਦਾ ਹੈ, ਸਾਜ਼ਿਸ਼ ਦੇ ਤਹਿਤ ਉਜਾੜਿਆ ਜਾਂਦਾ ਹੈ, ਔਰ ਇਹੀ ਚੀਜ਼ ਆਪਾਂ ਭੋਗ ਰਹੇ ਹਾਂ। ਬਿਲਕੁਲ। ਕੀ ਦੇਖਦੇ ਹੋ ਓਵਰਆਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ? ਅੱਜ ਅਸੀਂ ਰਾਜਧਾਨੀ ਦੇ ਵਿੱਚ ਬੈਠੇ ਹਾਂ, ਸੰਗਰੂਰ ਦੇ ਵਿੱਚ। ਇਸ ਸਰਕਾਰ ਨੂੰ
ਕਿਵੇਂ ਮਹਿਸੂਸ ਕਰਦੇ ਹੋ? ਕੁਝ ਪੰਜਾਬ ਦਾ ਭਲਾ ਹੋ? ਦੇਖੋ ਨਾ, ਲੋਕਾਂ ਨੇ ਵੋਟ ਪੰਜਾਬ ਦੇ ਭਲੇ ਦੀ ਪਾਈ ਹੈ। ਪਹਿਲਾਂ ਤਾਂ ਲੋਕਾਂ ਦੀ ਆਪਾਂ ਐਪਰੀਸ਼ੀਏਸ਼ਨ ਜਿਹਨਾਂ ਨੇ ਵੋਟਾਂ ਪਾਈਆਂ, ਕਿਉਂਕਿ ਲੋਕਾਂ ਦੀ ਨੀਤ ਤੇ ਕਦੇ ਸ਼ੱਕ ਨਾ ਕਰੋ। ਉਹਨਾਂ ਨੇ ਵੋਟਾਂ ਪਾਤੀਆਂ, ਫੈਸਲਾ ਬਹੁਤ ਸੋਹਣਾ ਲਿਆ। ਹੁਣ ਉਹ ਫੈਸਲੇ ਤੇ ਕਿੰਨਾ ਹੀ ਵਫਾਦਾਰ ਨੇ, ਹੁਣ ਇਹਨਾਂ ਤੋਂ ਨਫ਼ਰਤ ਕਰਦਾ। ਹੁਣ ਇਹਨਾਂ ਦੀ ਵਫਾਦਾਰੀ ਜੇ ਘਟ ਗਈ, ਕੰਮ ਨਹੀਂ ਕਰਦੇ, ਲੋਕਾਂ ਦੀ ਕੋਈ ਸਮੱਸਿਆ ਉਸ ਤਰ੍ਹਾਂ ਕਾਇਮ ਹੈ, ਫਿਰ ਲੋਕ ਇਹਨਾਂ ਦੀ ਰਿਐਕਸ਼ਨ ਵੀ ਉੱਡਾ ਹੀ ਕਰਨਗੇ। ਯਾਦ ਰੱਖੋ, ਜਿੱਡਾ ਵੱਡਾ ਭਰੋਸਾ ਤੇ ਜਦੋਂ ਭਰੋਸਾ ਟੁੱਟ ਜੇ ਤਾਂ ਉੱਡਾ ਹੀ ਵੱਡਾ ਰੋਸਾ, ਤੇ ਫਿਰ ਸਿਖਾਉਣਗੇ ਲੋਕੀ ਠੋਸਾ ਦਿਖਾ ਦੇਣ। 4 ਸਟੇਟਾਂ 'ਚ ਇਲੈਕਸ਼ਨ ਹੋਏ, 4 ਸਟੇਟਾਂ 'ਚੋਂ ਜ਼ਮਾਨਤਾਂ ਜ਼ਬਤ ਹਰ ਥਾਂ, ਨੋਟਾਂ ਤੋਂ ਵੀ ਘੱਟ ਆਈਆਂ। ਬੀਜੇਪੀ ਨੂੰ ਕਿਵੇਂ ਦੇਖਦੇ? ਬੀਜੇਪੀ ਆਪਣੇ ਆਪ 'ਚ ਦੇਸ਼ ਨੂੰ ਖਤਰਾ ਹੈ, ਕਿਉਂਕਿ ਫਿਰਕਾ ਪ੍ਰਸਤੀ ਨੂੰ ਲੈ ਕੇ ਚੁੰਬੜੀ ਹੋਈ ਹੈ। ਫਿਰਕਾ ਪ੍ਰਸਤੀ ਮੁਲਕ ਦੇ ਵਿੱਚ ਨਹੀਂ ਚੱਲ ਸਕਦੀ। ਜਿੱਦੇ ਮੁਲਕ 'ਚ ਫਿਰਕਾ ਪ੍ਰਸਤੀ ਬਾੜੋਗੇ, ਉਦੋਂ ਦੇ ਟੋਟੇ ਕਰਵਾਉਣਗੇ। ਫਿਰਕਾ ਪ੍ਰਸਤੀ ਆਧਾਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ, ਲੋਕਾਂ ਦੀ ਤਾਂ ਮੰਗ ਹੀ ਨਹੀਂ ਸੀ ਉਦੋਂ, ਬਣਾ ਤੇ ਇਹ ਇਸ ਤਰ੍ਹਾਂ ਕਰਨਗੇ। ਕਿਉਂਕਿ ਬਹੁਤ ਗਿਣਤੀ ਜਿਹੜੇ ਸਾਡਾ ਹਿੰਦੂ ਭਾਈਚਾਰਾ, ਉਹ ਹੋਰ ਮੰਨੋਗੇ ਕਿ ਹਿੰਦੂ ਭਾਈਚਾਰਾ ਸਿੱਖਾਂ ਤੋਂ ਵੀ ਗਰੀਬ ਹੈ, ਬਹੁਤ ਗਿਣਤੀ ਈਸਾਈਆਂ ਤੋਂ ਗਰੀਬ ਹੈ, ਪਾਰਸੀਆਂ ਤੋਂ ਗਰੀਬ ਹੈ, ਯਹੂਦੀਆਂ ਤੋਂ ਗਰੀਬ ਹੈ, ਬੋਧੀਆਂ ਤੋਂ ਗਰੀਬ ਹੈ, ਜੈਨੀਆਂ ਤੋਂ ਗਰੀਬ ਹੈ। ਅੰਦਾਜ਼ਾ ਲਾਓ ਤੁਸੀਂ। ਪਰ ਥੋੜਾ ਜਿਹਾ ਮੁਸਲਮਾਨਾਂ ਨਾਲ ਥੋੜਾ ਜਿਹਾ ਸੌਖਾ, ਬਹੁਤਾ ਨਹੀਂ, 0.6%। ਸ਼੍ਰੋਮਣੀ ਅਕਾਲੀ ਦਲ ਇਹ ਤਾਂ ਇਸ ਤਰ੍ਹਾਂ ਵੀ ਕਿਸੇ ਵਕਤ ਮਸੰਦ ਹੋਏ ਸੀ। ਗੁਰੂ ਸਾਹਿਬ ਨੇ ਮਸੰਦ ਕਿਹਨੇ ਪੈਦਾ ਕੀਤੇ? ਮਸੰਦ ਕਿਹਨੇ ਲਾਏ? 5ਵੇਂ ਪਾਤਸ਼ਾਹ ਨੇ ਲੱਗੇ ਨਾ। 9ਵੇਂ ਪਾਤਸ਼ਾਹ ਤੱਕ ਉਹਨਾਂ ਦਾ ਕੀ ਹਾਲ ਸੀ ਮਸੰਦਾਂ ਦਾ। ਫਿਰ ਮਹੰਤ ਆ ਗਏ, ਫਿਰ ਸੰਤ ਆ ਗਏ, ਫਿਰ ਕਮੇਟੀ ਆ ਗਈ। ਹੁਣ ਰੌਲਾ ਪੈ ਗਈ ਕਮੇਟੀ, ਕਿਉਂਕਿ ਜਿਹੜਾ ਬੰਦਾ ਧਰਮ ਦੇ ਉੱਤੇ ਪੁਜਾਰੀ ਸ਼੍ਰੇਣੀ ਦਾ ਕੰਮ ਕਰਦਾ, ਪੁਜਾਰੀ ਸ਼੍ਰੇਣੀ ਦਾ, ਉਹ 5-4 ਦਹਾਕਿਆਂ ਬਾਅਦ ਭ੍ਰਸ਼ਟ ਹੁੰਦਾ ਹੀ ਹੁੰਦਾ ਹੈ। ਤੇ ਉਹ ਪੁਜਾਰੀ ਸ਼੍ਰੇਣੀ ਦਾ ਮਹੰਤ ਬਣ ਗਏ, ਸੰਤ ਬਣ ਗਏ, ਮੈਂਬਰ ਬਣ ਕੇ ਉਸੇ ਹੀ ਸੰਸਥਾ ਦੀ ਪੂਜਾ ਖਾਂਦਾ, ਲੁੱਟਦਾ ਹੈ। ਤੇ ਉਹ ਲੁੱਟ ਵਰਗ ਹੁਣ ਪੂਰੀ ਤਰ੍ਹਾਂ ਸਰਗਰਮ ਹੈ। ਜੇ ਸਿੱਖ ਜਾਗਣਗੇ ਤੇ ਆਪਣੇ ਜਾਗਣਾ, ਕਿਉਂਕਿ ਹੁਣ ਲੋਕ ਰਾਜ ਵੀ ਹੈਗਾ। ਲੋਕ ਰਾਜੀ ਢੰਗ ਨਾਲ ਪੜ੍ਹਿਆ ਲਿਖਿਆ ਸਹੀ ਵਿਦਵਾਨ, ਪੜ੍ਹਿਆ ਲਿਖਿਆ ਸਹੀ ਵਿਦਵਾਨ ਤੇ ਸਿੱਖੀ ਨੂੰ ਸਮਝਣ ਵਾਲੇ ਬੰਦੇ ਨੂੰ ਜੇ ਵੋਟ ਪਾਉਣੇ ਆ ਤੇ ਉਹਦੇ ਨਾਲ ਪੰਥ ਦਾ ਭਲਾ ਹੋਵੇਗਾ। ਜੇ ਅਸੀਂ ਪਾਰਟੀਬਾਜ਼ੀ ਦੇ ਆਧਾਰ ਤੇ ਵੋਟ ਪਾਉਣੇ ਆ, ਫਿਰ ਪੰਥ ਦਾ ਭਲਾ ਨਹੀਂ ਹੋਣਾ। ਕਾਂਗਰਸ ਵੀ ਇਸੇ ਵਰਗੀ ਹੈ। ਉਹ ਤਾਂ ਪਿਛਲੇ 75 ਸਾਲ ਦੇ ਕੋਲ ਟਰੈਕ ਹੀ ਹੈ। ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਸੀ। ਇੱਕ ਤੁਹਾਨੂੰ ਦੱਸ ਦਿਆਂ, ਸਮਾਂ ਦੇਸ਼ ਦੇ ਟੁਕੜੇ ਕਰਾਉਣ ਦੇ ਵਿੱਚ ਕਾਂਗਰਸ ਦੇ ਮਤੇ ਪਾਏ ਹੋਏ ਸੀ। ਅੱਜ ਵੀ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਆ, ਗੂਗਲ ਤੇ ਮਾਰੋ ਸੱਚ, ਵੀ ਕਿਹਨੇ ਵੇਲੇ ਕੌਣ ਬੋਲਿਆ, ਕਿਹੜਾ ਮਤਾ ਪਾਇਆ। ਕਾਂਗਰਸ ਨੇ ਪਾਏ, ਬੈਠਿਆਂ ਬੈਠਿਆਂ ਮੁਲਕ ਵੰਡਿਆ। ਫਿਰ ਮੁੜ ਕੇ 3-3 ਪੀੜ੍ਹੀਆਂ ਇੱਕੋ ਪਰਿਵਾਰ ਦੇ ਪ੍ਰਧਾਨ ਮੰਤਰੀ ਬਣੇ। ਚੌਥੀ ਪੀੜ੍ਹੀ ਫਿਰ ਬਣਨ ਨੂੰ ਤਿਆਰ, ਹੋਣ ਨੂੰ ਤਿਆਰ ਹੈ। ਭਲਾ ਕਿਸੇ ਨੇ ਨਹੀਂ ਕਰਨਾ, ਜਾਗਣਾ ਆਪਾਂ ਨੂੰ ਪੈਣਾ ਹੈ। ਆਪਾਂ ਇਹਨਾਂ ਦੀ ਨਿੰਦਣ ਦੀ ਲੋੜ ਨਹੀਂ, ਸਾਰਾ ਹੀ ਪਤਾ ਹੈ। ਗੰਦ ਨੂੰ ਗੰਦ ਕਹਿਣ ਦੀ ਲੋੜ ਨਹੀਂ, ਪਤਾ ਲੱਗਦਾ ਵੀ ਦੂਰੋਂ ਤੋਂ ਬਦਬੂ ਆ ਰਹੀ ਹੈ। ਮਾਨਦਾਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਾਨਦਾਲ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੇਖੋ, ਇਹਦਾ ਮਾਨਦਾਲ ਦਾ ਜਿਹੜਾ ਪਿਛੋਕੜ ਹੈ, ਕਿੱਥੋਂ ਚੱਲੀਏ ਆਪਾਂ? ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਸੀ ਨਾ, ਉੱਥੇ 1300 ਤੋਂ ਵੱਧ ਬੰਦੇ ਮਾਰੇ ਗਏ ਸੀਗੇ, ਅੰਗਰੇਜ਼ ਨੇ ਮਾਰੇ ਸੀ। ਤੇ ਉਸ ਵਕਤ ਪੰਜਾਬ ਦੇ ਜਿਹੜੇ ਜ਼ਗੀਰਦਾਰ ਸੀ, ਜ਼ਗੀਰਦਾਰ ਤੇ ਸ਼ਾਹੂਕਾਰ, ਉਹ ਅੰਗਰੇਜ਼ ਨਾਲ ਖੜੇ ਸੀ। ਤੇ ਉਹਨਾਂ ਜ਼ਗੀਰਦਾਰਾਂ ਦੇ ਕਾਕੇ ਹੁਣ ਤੁਹਾਡੀਆਂ ਬਾਗਡੋਰਾਂ ਸੰਭਾਲ ਰਹੇ ਨੇ। ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਕਿੰਨਾ ਕੁ ਭਲਾ ਕਰ ਦੇਣਗੇ। ਖਾਲਿਸਤਾਨ ਕੋਈ ਮੁੱਦਾ ਹੈ ਪੰਜਾਬ ਦਾ? ਪੰਜਾਬ ਦਾ ਕੋਈ ਮੁੱਦਾ ਨਹੀਂ। ਇੱਕ ਅਨੰਦਪੁਰ ਸਾਹਿਬ ਦਾ ਮਤਾ ਹੈ, ਉਹ ਹੋ ਸਕਦਾ। ਅਨੰਦਪੁਰ ਸਾਹਿਬ ਦਾ ਪ੍ਰੋਬਲਮ ਨਹੀਂ, ਇੱਕ ਮੁੱਦਾ ਹੈ। ਮੁੱਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ। ਮੈਂ ਤਾਂ ਕਈ ਵਾਰੀ ਆਖਦਾ ਹੁੰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਮੈਂ ਬੈਠਾ ਸੀ ਤੇ ਮੈਂ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਪਤਾ ਕੀ ਰੱਖਣਾ ਸੀ? ਉਹਦੇ ਕੀ ਰੱਖਦੇ? ਤੁਸੀਂ ਰੱਖਣਾ ਸੀ ਵੀ ਚੰਡੀ ਮੰਦਿਰ ਦਾ ਮਤਾ। ਉਹ ਕਿਵੇਂ? ਮੈਂ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖੀ ਆ। ਉਹਦਾ ਹਾਂ ਬਿਲਕੁਲ ਲਿਖੀ ਆ। ਮੈਂ ਤੁਸੀਂ ਜੇ ਚੰਡੀ ਮਾਤਾ ਦਾ ਮਤਾ ਨਾ ਰੱਖ ਦਿੰਦੇ, ਸਿੱਖਾਂ ਨੇ ਤਾਂ ਇਹ ਕਹਿਣਾ ਸੀ ਵੀ ਬੱਲੇ ਵੀ ਗੁਰੂ ਸਾਹਿਬ ਦੀ ਵਾਰ ਦੇ ਉੱਤੇ ਮੁੱਦੇ ਦਾ ਨਾਂ ਰੱਖਿਆ, ਵੀ ਚੰਡੀ ਦੀ ਵਾਰ ਲਿਖੀ ਆ ਨਾ, ਚੰਡੀ। ਅਦੇ ਹਾਂ, ਤੇ ਮੈਂ ਹਿੰਦੂਆਂ ਨੇ ਕਹਿਣਾ ਸੀ ਜਿਹੜੇ ਗੁੰਮਰਾਹ ਕੀਤੇ ਪਾਰਟੀਆਂ, ਹਿੰਦੂ ਆਮ ਜਨਤਾ ਨੂੰ ਕੋਈ ਸਮੱਸਿਆ ਨਹੀਂ, ਪਾਰਟੀਆਂ ਨੂੰ, ਉਤਲੇ ਰਾਜ ਕਰਦਾ ਸ਼੍ਰੇਣੀ ਨੂੰ
ਉਹਨਾਂ ਨੇ ਕਹਿਣਾ ਸੀ ਵੀ ਸਾਡੀ ਮਾਤਾ ਦਾ ਨਾਂ ਲਿਖਿਆ, ਦੋਨੇ ਖੁਸ਼ ਹੋ ਜਾਣੇ ਸੀ। ਉਹ ਬੜੇ ਹੱਸੇ। ਮੈਂ ਤੇ ਗੱਲ ਤਾਂ ਠੀਕ ਹੈ, ਇਹ ਮੈਂ ਹੈ ਦੋਨਾਂ ਧਿਰਾਂ ਨੂੰ ਆਹ ਸ਼ਬਦ ਵਰਤ ਕੇ ਤੁਸੀਂ ਵਰਤਣਾ ਸੀ, ਤੁਸੀਂ ਵਰਤ ਨਹੀਂ, ਹੁਣ ਤੁਸੀਂ ਦੋਸ਼ੀ ਬਣ ਗਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਫਿਰ ਉਹਨਾਂ ਹਿੰਦੂ ਰਾਸ਼ਟਰ ਰੌਲਾ ਪਾ ਹੀ ਰਹੇ ਹੈ। ਹਿੰਦੂ ਇੱਕ ਆਪਣੇ ਆਪ ਚ ਰਾਸ਼ਟਰ ਹੈ, ਰਾਸ਼ਟਰ ਹਿੰਦੁਸਤਾਨ ਕਰਕੇ ਹਿੰਦੂ ਰਾਸ਼ਟਰ ਹੈ, ਹਿੰਦੂ ਧਰਮ ਕਰਕੇ ਨਹੀਂ। ਹਾਂ, ਇਹਨੂੰ ਹਿੰਦੂ ਧਰਮ ਕਰਕੇ ਕੋਈ ਬਣਾਉਂਦਾ ਤੇ ਉਹ ਮੂਰਖਤਾ ਕਰਦਾ। ਹਿੰਦੁਸਤਾਨ ਦੂਜੀਆਂ ਯੂਨਾਨੀਆਂ ਨੇ, ਇਰਾਨੀਆਂ ਨੇ ਆਪਾਂ ਨੂੰ ਨਾਂ ਦਿੱਤਾ, ਯੂਨਾਨੀਆਂ ਇਰਾਨੀਆਂ ਨੇ। ਆਪਾਂ ਕਦੇ ਭਾਰਤ ਵੀ ਸੀ, ਆਪਾਂ ਮਹਾਭਾਰਤ 'ਚ ਵੀ ਜਾ ਵੜਦੇ ਹਾਂ। ਆਪਣੇ ਬਥੇਰੇ ਨਾਂ, ਇੱਕ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹਨੇ ਆਪਣਾ ਨਾਂ ਆਪ ਨਹੀਂ ਧਰਿਆ, ਇਹ ਵੀ ਨਾਲ ਹੈ। ਜੋ ਭਾਲਦੇ ਨਾ ਫਿਰ ਕਿਤੇ ਇਹ ਮਰੇ, ਮਤਲਬ ਆਰਕੀਓਲੋਜੀਕਲ ਡਿਪਾਰਟਮੈਂਟ 'ਚੋਂ ਕਿਸੇ ਮਰਿਆ ਸੱਪ ਭਾਲ ਲੈਂਦੇ ਵੀ ਸਾਡਾ ਇਹ ਵੀ ਨਾਂ ਹੋ ਸਕਦਾ, ਸਾਡਾ ਇਹ ਵੀ ਨਾਂ ਹੋ ਸਕਦਾ। ਇਸ ਕਰਕੇ ਕੋਈ ਸਮੱਸਿਆ ਨਹੀਂ ਸਿਆਸੀ ਪਾਰਟੀਆਂ ਕਰਦੀਆਂ, ਲੋਕੀ ਨੂੰ ਸਮਝਣ ਤੇ ਸਿਆਸੀ ਪਾਰਟੀਆਂ ਨੂੰ ਖੁੱਲੇ ਲਾ ਦੇਣ। CPM ਜਿਹੜੀਆਂ ਪਾਰਟੀਆਂ ਨੇ, ਕਾਮਰੇਡ ਧਿਰਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਵੀ ਇਸੇ ਲਾਈਨ ਦੇ ਵਿੱਚ ਖੜਾ ਕਰੋਗੇ ਜਾਂ ਅਲੱਗ ਤੋਂ ਦੇਖੋਗੇ? ਉਸ ਦੇਖੋ ਉਹ ਉਹਨਾਂ ਕੋਲੇ ਦੇਖੋ, ਇੱਕ ਤਾਂ ਫਿਰਕਾ ਪ੍ਰਸਤ ਨਹੀਂ ਹਨ, ਇਹ ਪੱਕੀ ਗੱਲ ਹੈ। ਉਹ ਜਾਤ ਪਾਤ ਨੂੰ ਵੀ ਨਹੀਂ ਮੰਨਦੇ, ਉਹ ਮੰਨਦੇ ਆ ਵੀ ਜਿਹੜਾ ਬੰਦਾ ਕਿਰਤ ਕਰਦਾ, ਕਿਰਤ ਉਹਦੀ ਕਿਰਤ ਦੀ ਲੁੱਟ ਨਹੀਂ ਹੋਣੀ ਚਾਹੀਦੀ, ਕਿਰਤ ਨੂੰ ਕਿਰਤੀ ਦਾ ਮੁੱਲ ਮਿਲਣਾ ਚਾਹੀਦਾ। ਬਿਲਕੁਲ, ਨਾ ਕਿ ਸਰਮਾਏਦਾਰ ਉਹ ਕਿਰਤ ਨੂੰ ਲੁੱਟ ਕੇ ਆਪਦੇ ਘਰੇ ਲੈ ਗਏ। ਗੱਲ ਇੰਨੀ ਹੈ, ਲਾਲੋ ਕਿਰਤ ਕਰੇ ਤੇ ਭਾਗੋ ਦੇ ਘਰੇ ਜਾਵੇ। ਆਪਾਂ ਇਹਨੂੰ ਜੇ ਸਿੱਖ ਧਰਮ ਦੀ ਭਾਸ਼ਾ ਦੇ ਵਿੱਚ ਮਿਥਿਹਾਸ ਦੇ ਅਨੁਸਾਰ ਬਾਬੇ ਦੇ ਨਾਨਕ ਨਾਲ ਵੀ ਜੋੜੀਏ, ਲਾਲੋ ਕਿਰਤ ਕਰੇ, ਜਿਹਦੇ ਘਰੇ ਗੁਰੂ ਨਾਨਕ ਰੋਟੀ ਖਾਂਦਾ ਕੋਧਰੇ ਦੀ ਰੋਟੀ ਤੇ 32 ਪੱਕੇ 36 ਪ੍ਰਕਾਰ ਦੇ ਖਾਣੇ ਮਲਕ ਭਾਗੋ ਦੇ ਤਿਆਗਦਾ ਹੈ, ਤੇ ਲਾਲੋ ਦੀ ਕਿਰਤ ਮਲਕ ਭਾਗੋ ਦੇ ਜਾਵੇ। ਇਹ ਸਿੱਖੀ ਹੈ। ਦੱਸ ਦੇਣ, ਕਿਸੇ ਨੂੰ ਸਵਾਲ ਕਰਿਓ, ਬਿਲਕੁਲ ਕਰੇ, ਠੀਕ ਹੈ ਨਾ। ਇਸ ਕਰਕੇ ਸਿੱਖ, ਪਰ ਚੰਗਾ ਫਿਰ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੱਕ ਨਿਹੰਗ ਸਿੰਘ ਸਿੱਖ ਮਿਲ ਗਿਆ। ਉਹਦੀ ਉਮਰ ਹੈ 35-36 ਸਾਲ ਦੀ ਜੀ, ਤੇ ਮੈਨੂੰ ਖੜਾ ਲਿਆ ਵੀ ਬਾਪੂ ਜੀ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਨਾ ਮੈਂ ਜਵਾਬ ਦਿੱਤਾ, ਮੈਂ ਕਿੰਨਾ ਕੁ ਠੀਕ ਹਾਂ ਕਿੰਨਾ ਕੁ ਗਲਤ ਹਾਂ, ਮੈਂ ਕਿਹਨੂੰ ਖੜਨਾ ਪਿਆ। ਉਹਦਾ ਬਾਪੂ ਜੀ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਦਾ ਸਿੱਖ ਹੈ ਕਿ ਕਾਮਰੇਡ ਹੈ? ਕਿਉਂ ਤੁਸੀਂ? ਅਸੀਂ ਵੀ ਪੁੱਛ ਲੈਣਾ, ਚਲੋ। ਹਾਂ, ਉਹਦਾ ਤੁਸੀਂ ਕੀ ਹੋ? ਉਹਦਾ ਜੀ ਮੈਂ ਜਿਹੜਾ ਜਵਾਬ ਦਿੱਤਾ ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੱਸੋ ਜੀ, ਹੁਣ ਜਿਹੜਾ ਨਿਹੰਗ ਸਿੰਘ ਹੈ ਪੂਰੇ ਆਪਣੇ ਬਾਣੇ 'ਚ, ਪੂਰੇ ਬਾਣੇ 'ਚ ਪੰਜੇ ਕੱਕੇ ਤੋਂ ਜਿਹਨੂੰ ਕਹੀ ਬਾਣਾ, ਬਾਣੀ ਤੇ ਪੰਜੇ ਕੱਕੇ ਖੜਾ ਹੈ। ਉਹਦਾ ਜੀ ਮੈਂ ਇਹ ਕਿਹਾ ਵੀ ਜਦੋਂ ਮੈਂ ਬਾਬਰ ਨਾਲ ਲੜਨਾ ਹੈ, ਔਰੰਗਜ਼ੇਬ ਨਾਲ ਲੜਨਾ ਹੈ, ਨਾਦਰ ਸ਼ਾਹ ਨਾਲ ਲੜਨਾ ਹੈ, ਅਬਦਾਲੀ ਨਾਲ ਲੜਨਾ ਹੈ, ਤੇ ਘੱਲੂ ਘਰਾਂ ਦੇ ਵਿੱਚ ਮੈਂ ਲੜਨਾ ਹੈ, ਉਦੋਂ ਮੈਂ ਗੁਰੂ ਦਾ ਸਿੱਖ ਹਾਂ। ਉਦੋਂ ਮੈਂ ਗੁਰੂ ਦਾ ਸਿੱਖ ਹਾਂ, ਮੈਂ ਜ਼ੁਲਮ ਦੇ ਬਰਖਲਾਫ ਲੜਨਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਹਾਂ। ਜਦੋਂ ਮੈਂ ਲਾਲੋ ਦੇ ਨਾਲ ਖੜਨਾ, ਕਿਰਤੀ ਦੇ ਨਾਲ ਖੜਨਾ, ਲੁੱਟ ਖਸੁੱਟ ਦੇ ਬਰਖਲਾਫ ਲੜਨਾ, ਉਦੋਂ ਮੈਂ ਕਾਮਰੇਡ ਹਾਂ। ਮੈਂ ਯਕੀਨ ਮੰਨਣਾ, ਮੇਰਾ ਸਿਰ ਉਹਦੇ ਚਰਨਾਂ ਤੇ ਝੁਕ ਗਿਆ। ਮੈਂ ਇਹਦੇ ਨਾਲੋਂ ਵਧੀਆ ਜਵਾਬ ਹੀ ਕੋਈ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ 5 ਕੱਕੇ ਧਾਰਨ ਕਰਨ ਵਾਲੇ ਨਿਹੰਗ ਸਿੰਘ ਬੱਚੇ ਨੇ ਮੈਨੂੰ ਇਹ ਜਵਾਬ ਦਿੱਤਾ, ਜੋ ਉਹਨੇ ਜਵਾਬ ਤਾਂ ਮੈਨੂੰ ਸੁਣਾਇਆ, ਇਹ ਮੇਰਾ ਨਹੀਂ ਉਹਦਾ ਜਵਾਬ ਹੈ। ਤੇ ਮੈਂ ਤਾਂ ਸੱਚੀ ਗੱਲ ਬਾਗਵਾ ਹੋ ਗਿਆ, ਪਹਿਲੀ ਦਫਾ ਮੈਂ ਉਹ ਤੇ ਸਵਾਲ ਸੁਣਿਆ। ਨਹੀਂ ਤਾਂ ਕਦੇ ਵੀ ਸਿੱਖ ਦਾ ਰਾਹ ਖੱਬੇ ਪਾਸੇ, ਕਾਮਰੇਡ ਦਾ ਰਾਹ ਖੱਬੇ ਸੱਜੇ ਪਾਸੇ, ਦੋਨੇ ਮਿਲਣੀ ਨਹੀਂ ਦੇਣਿਆ ਦੇ। ਬਿਲਕੁਲ ਅਕਸਰ ਤੁਰਿਆ ਜਾਂਦਾ ਇਹ। ਮੈਂ ਕਹਿਣਾ ਵੀ ਉਹ ਗੁਰੂ ਦੇ ਸਿੱਖ ਨੇ ਜਿਹੜਾ ਆਹ ਸ਼ਬਦ ਦਿੱਤਾ, ਪੰਜਾਬ ਦੇ ਲੋਕ ਉਹਨੂੰ ਆਪਦਾ ਨਾ ਨਮੂਨਾ ਮੰਨ ਲੈਣ, ਆਦਰਸ਼ ਮੰਨ ਕੇ ਤੁਰਨ, ਨਾ ਕਦੇ